ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਖਬਰ ਕਿ ਭਾਰਤ ਤੇ ਇਜ਼ਰਾਈਲ ਦੋਵੇਂ ਦੇਸ਼ COVID-19 ਨਾਲ ਪੈਦਾ ਹੋਏ ਮਾਹੌਲ ਦਾ ਫਾਇਦਾ ਚੁੱਕਦਿਆਂ ਕਸ਼ਮੀਰੀਆਂ ਤੇ ਫਲਸਤੀਨੀਆਂ ਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਕੁਚਲ ਕੇ ਉਹਨਾਂ ਨੂੰ ਪੱਕੇ ਤੌਰ ਤੇ ਗੁਲਾਮ ਬਣਾ ਰਹੇ ਹਨ। ਇਸ ਵਿਸ਼ੇ ਦੇ ਉੱਪਰ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਪਹਿਲੇ ਸੈਗਮੈਂਟ ਚ ਜਿਹੜਾ ਉਹ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਕ੍ਰਾਈਸਿਸ ਇੱਕ ਪਾਸੇ ਦੁਖਦਾਈ ਹੁੰਦੇ ਨੇ, ਹਰ ਕੋਈ ਇਸ ਫਿਕਰ ਚ ਹੁੰਦਾ ਹੈ ਕਿ ਇਸ ਕ੍ਰਾਈਸਿਸ ਨੂੰ ਕਿਵੇਂ ਹੈਂਡਲ ਕਰੀਏ, ਇਸ ਚੋਂ ਕਿਵੇਂ ਨਿਕਲੀਏ। ਪਰ ਜਿਹੜੇ ਸੈਲਫਿਸ਼ ਇੰਟਰਸਟ ਵਾਲੇ ਇੰਡੀਵਿਜੂਅਲ ਹੋਣ, ਜਿਹੜੇ ਜਿਵੇਂ ਬਲੈਕ ਮਾਰਕੀਟਰ ਨੇ, ਹੋਲਡਰਸ ਨੇ, ਉਹਦਾ ਫਾਇਦਾ ਚੁੱਕਦੇ ਹੀ ਨੇ। ਪਰ ਅਸੀਂ ਹਿਊਮਨ ਹਿਸਟਰੀ 'ਚ ਇਹ ਵੀ ਦੇਖਦੇ ਹਾਂ ਕਿ ਜਿਹੜੇ ਸ਼ੈਤਾਨ ਰਜੀਮ ਨੇ ਜਾਂ ਜਿਹੜੇ ਬਹੁਤ ਐਂਬੀਸ਼ੀਅਸ ਰਜੀਮਸ ਨੇ, ਉਹ ਕ੍ਰਾਈਸਿਸ ਦੇ ਵਿੱਚ ਕੁਝ ਇਸ ਕਿਸਮ ਦਾ ਫਾਇਦਾ ਚੁੱਕਦੇ ਨੇ। ਜਿਹੜੇ ਲੋਕ ਫਸੇ ਹੁੰਦੇ ਨੇ ਕ੍ਰਾਈਸਿਸ, ਉਹਨਾਂ ਕੋਲ ਕੋਈ ਚੋਇਸ ਨਹੀਂ ਹੁੰਦੀ ਕਿ ਵੀ ਉਹ ਕ੍ਰਾਈਸਿਸ ਨੂੰ ਛੱਡ ਕੇ ਵਿੱਚੇ ਉਹਨੂੰ ਹੈਂਡਲ ਕਰਨ। ਔਰ ਜ਼ਾਹਰ ਹੈ ਇਸ ਬਾਰੇ ਇੱਕ ਬੜਾ ਦਿਲਚਸਪ ਆਰਟੀਕਲ ਅੱਜ ਮਿਡਲ ਈਸਟ ਆਈ ਹੈ, ਉਹਦੇ ਚ ਪਬਲਿਸ਼ ਹੋਇਆ ਔਰ ਉਸ ਚ ਜ਼ਿਕਰ ਪਤਾ ਦਾ ਅਸੀਂ ਖਬਰਾਂ ਰੋਜ਼ਾਨਾ ਕਿਸੇ ਨਾ ਕਿਸੇ ਹਵਾਲੇ ਨਾਲ ਪੜ੍ਹਦੇ ਵੀ ਆ, ਉਹਨਾਂ ਚੋਂ ਕੋਈ ਡਿਸਕਸ ਵੀ ਕਰਦੇ ਆ। ਔਰ ਇਹ ਗੱਲ ਵੀ ਅਸੀਂ ਜਿਵੇਂ ਪਹਿਲੇ ਸੈਗਮੈਂਟ ਚ ਇਜ਼ਰਾਈਲ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਮਾਈਕ ਪੋਂਪੀਓ ਉੱਥੇ ਬੈਠੇ ਹੋਏ ਨੇ, ਜਿੱਥੇ ਉਹ ਆਉਣ ਵਾਲੇ ਪੀਰੀਅਡ ਚ ਅਗੇਂਸਟ ਚਾਈਨਾ ਜਿਹੜੀ ਪੋਲਰਾਈਜੇਸ਼ਨ ਦੀ ਲਾਈਨ ਹੈ ਉਹਨੂੰ ਹੈਂਡਲ ਕਿਵੇਂ ਕਰਨਾ ਹੈ ਉਹਦੇ ਲਈ ਹੈ। ਪਰ ਨਾਲ ਦੀ ਨਾਲ ਉਹ ਇਹ ਵੀ ਅਸ਼ੋਰ ਕਰਨਾ ਚਾਹੁੰਦੇ ਨੇ ਇਜ਼ਰਾਈਲ ਨੂੰ ਕਿ ਜੋ ਵੀ ਤੁਹਾਡਾ ਗਲਤ ਵੀ ਜਿਹੜੇ ਨੇ ਸਾਰੀ ਲਾਈਨ, ਉਹਨੂੰ ਅਸੀਂ ਫੁੱਲੀ ਸਪੋਰਟ ਕਰਦੇ। ਔਰ ਇਜ਼ਰਾਈਲ ਵੀ ਇਹ ਸਮਝਦਾ ਕਿ ਕੁੱਲ ਮਿਲਾ ਕੇ ਟਰੰਪ ਦੇ ਹੁੰਦਿਆਂ ਜਿਹੜੇ ਰੁਕੇ ਹੋਏ ਕੰਮ ਨੇ ਉਹ ਕਰਵਾ ਲਓ। ਜਿਹੜੇ ਈਵਨ ਦੁਨੀਆ ਦੇ ਵਿੱਚ ਜਾਂ UN ਦੇ ਥੱਲੇ ਭਾਵੇਂ ਉਹ ਵਾਰ ਕ੍ਰਾਈਮ ਬਣਦੇ ਹੋਣ, ਭਾਵੇਂ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੁੰਦੀ ਹੋਏ, ਲੇਕਿਨ ਉਹਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਸੋ ਉਹ ਦੋਨੋਂ ਹੀ ਆਪੋ ਆਪਣੇ ਇਸ ਪਾਰਟ ਤੇ ਲੱਗੇ ਹੋਏ ਨੇ। ਔਰ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਕਿਵੇਂ ਭਾਰਤ ਔਰ ਇਜ਼ਰਾਈਲ ਉਹ ਹੈਂਡ ਇਨ ਗਲਵ ਨੇ, ਇੱਕ ਦੂਸਰੇ ਦੇ ਨਾਲ ਬਗਲਗੀਰ ਨੇ। ਕਿਵੇਂ ਆਲਮੋਸਟ ਕਲੋਜ਼ ਟੂ 8 to 10 ਬਿਲੀਅਨ ਡਾਲਰ ਦੇ ਵੈਪਨ ਭਾਰਤ ਇਜ਼ਰਾਈਲ ਤੋਂ ਲੈਂਦਾ ਹੈ। ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਮੋਸਾਦ ਟ੍ਰੇਨਡ ਕਰਦੀ ਹੈ ਔਰ ਨੀਤੀਆਂ ਵੀ ਜਿਹੜੀਆਂ ਨੇ ਉਹ ਇਜ਼ਰਾਈਲ ਬ੍ਰਾਂਡ ਹੀ ਜਿਹੜੀਆਂ ਨੇ ਉੱਥੇ ਲਾਗੂ ਹੋ ਰਹੀਆਂ ਨੇ। ਔਰ ਬਹੁਤਿਆਂ ਨੂੰ ਇੱਕਦਮ ਇਹ ਝਟਕਾ ਵੀ ਲੱਗਾ ਜਦੋਂ 5 ਅਗਸਤ ਨੂੰ 2019 ਨੂੰ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਕਸ਼ਮੀਰ ਦੇ ਵਿੱਚ ਮੀਡੀਏਸ਼ਨ ਦੀ ਗੱਲ ਕਰ ਰਹੇ ਸੀ ਔਰ ਭਾਰਤ ਦੀ ਰਾਜ ਸਭਾ ਦੇ ਵਿੱਚ ਔਰ ਬਾਅਦ ਚ ਲੋਕ ਸਭਾ ਚ ਆਰਟੀਕਲ 370 ਔਰ 35A ਉਹਨੂੰ ਐਬਰੋਗੇਟ ਕਰਨ ਦੇ ਮਤੇ ਲਿਆਂਦੇ ਗਏ, ਪਾਸ ਕਰਵਾਏ ਗਏ ਔਰ ਜੰਮੂ ਕਸ਼ਮੀਰ ਦਾ ਜਿਹੜਾ ਐਜ਼ ਏ ਸਟੇਟ ਰੁਤਬਾ ਸੀ ਉਹ ਵੀ ਖਤਮ ਕਰ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਇਹ ਗੱਲ ਉਦੋਂ ਵੀ ਸਾਹਮਣੇ ਆਈ ਕਿ ਵੀ ਨਾਲ ਦੀ ਨਾਲ ਅਸੀਂ ਜਦੋਂ ਫਲਸਤੀਨ ਦੇ ਹਵਾਲੇ ਨਾਲ ਇਜ਼ਰਾਈਲ ਦੀਆਂ ਨੀਤੀਆਂ ਦੇਖਦੇ ਹਾਂ, ਉਹਨਾਂ ਨੇ ਕਿਵੇਂ ਅਮਰੀਕਾ ਤੋਂ ਜੈਰੂਸ਼ਲਮ ਨੂੰ ਰਾਜਧਾਨੀ ਬਣਵਾਇਆ, ਮਾਨਤਾ ਦਵਾਈ। ਹੁਣ ਜਿਹੜੀ ਇੱਕ ਪ੍ਰੋਸਪੈਕਟਿਵ ਜਾਂ ਜਿਸ ਦਾ ਪ੍ਰੋਮਿਸ ਅਮਰੀਕਾ ਜਾਂ ਇੰਟਰਨੈਸ਼ਨਲ ਕਮਿਊਨਿਟੀ ਜਾਂ ਇਹ ਸਾਰੇ ਪੀਰੀਅਡ ਦੇ ਵਿੱਚ ਰਿਹਾ ਕਿ ਫਿਊਚਰ ਚ ਫਲਸਤੀਨ ਇੱਕ ਇੰਡੀਪੈਂਡੈਂਟ ਸਟੇਟ ਹੋਏਗਾ। ਔਰ ਇਹ ਮੰਨਿਆ ਗਿਆ ਸੀ ਕਿ ਜੈਰੂਸ਼ਲਮ ਦੇ ਵਿੱਚ ਈਸਟ ਜੈਰੂਸ਼ਲਮ, ਜਿੱਥੇ ਕਿ ਫਲਸਤੀਨੀਆਂ ਦੀ ਮੈਜੋਰਿਟੀ ਹੈ, ਉਹ ਫਿਊਚਰ ਦੇ ਫਲਸਤੀਨ ਦੀ ਕੈਪੀਟਲ ਹੋਏਗੀ। ਹੁਣ ਜਦੋਂ ਜੈਰੂਸ਼ਲਮ ਨੂੰ ਕੈਪੀਟਲ ਮੰਨ ਲਿਆ ਟਰੰਪ ਨੇ, ਆਪਣੀ US ਐਮਬੈਸੀ ਮੂਵ ਕਰਨ ਦੀ ਗੱਲ ਕਰ ਲਈ। ਸੋ ਪਹਿਲਾ ਸਟੈਪ ਸੀ ਕਿ ਇਹਦਾ ਮਤਲਬ ਹੈ ਕਿ ਇਹ ਈਵਨ ਫਲਸਤੀਨ ਔਰ ਫਲਸਤੀਨੀ ਸਟੇਟ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਐਗਜ਼ਿਸਟ ਕਰ ਸਕਦੇ ਨੇ। ਜਿਹੜੀ ਅਮਰੀਕਾ ਦੀ ਨੀਤੀ ਸੀ ਡਿਫਰੈਂਟ ਪ੍ਰੈਜ਼ੀਡੈਂਸ਼ੀਅਲ ਪੀਰੀਅਡਸ ਦੇ ਵਿੱਚ, ਉਹਦਾ ਵੀ ਜਿਹੜਾ ਅੰਤ ਕਰ ਦਿੱਤਾ ਗਿਆ। ਇਹ ਪਹਿਲੀ ਇੰਡੀਕੇਸ਼ਨ ਸੀ ਜਦੋਂ ਕਿ ਅਮਰੀਕਾ ਨੇ ਇਹ ਕਿਹਾ ਕਿ ਜੀ ਅਸੀਂ ਜਿਹੜੀ ਆਪਣੀ ਐਮਬੈਸੀ ਉਹ ਜੈਰੂਸ਼ਲਮ ਚ ਮੂਵ ਕਰਾਂਗੇ। ਹੁਣ ਜਿਉਂ ਨੇਤਨਯਾਹੂ ਕਰਪਸ਼ਨ ਦੇ ਕੇਸਾਂ ਚ ਫਸਿਆ ਹੈ, ਕੋਲੀਸ਼ਨ ਗਵਰਨਮੈਂਟ ਟਾਈਪ ਹੈ, ਲੇਕਿਨ ਜਿਵੇਂ ਹੁਣ ਇੱਕ ਬਿੱਲ ਜਿਹੜਾ ਕਿ 1 ਜੁਲਾਈ ਨੂੰ ਪਾਸ ਕੀਤਾ ਜਾਣਾ, ਉਹਨਾਂ ਦੀ ਕਨੈਸਟ ਦੇ ਵਿੱਚ, ਉਹਨਾਂ ਦੀ ਪਾਰਲੀਮੈਂਟ ਨੂੰ ਕਨੈਸਟ ਕਿਹਾ ਜਾਂਦਾ ਔਰ ਉਸ ਬਿੱਲ ਦੇ ਮੁਤਾਬਕ ਇਹ ਹੈ
कि वैस्ट बैंक जो फलस्तीन की गल होंदी है, वैस्ट बैंक और गाजा, ये स्टार्ट दी वॉर वेले वैस्ट बैंक जिहड़ा है ये जॉर्डन तो खोया और जिहड़ा गाजा स्ट्रिप है इजिप्ट का हिस्सा सी, और जिहड़ा सीरिया उन्होंने तो जिहड़ा उन्होंने नाल गोलान हाइट्स और दूसरा वो तो कैंप डेविड अकॉर्ड तो बाद वो तो टिक के बैठ गए, तो उन्होंने क्लेम छड़ दिता है और इस सारे दे नाल जुड़िया होया है। हुण वैस्ट बैंक और बेशक उत्थे जिहड़ी इन्नी बदतर हालत है, यूएन दे रिफ्यूजी कैंप वांग ने, उन्हां दी आलमोस्ट 3 जनरेशन उत्थे ही जमदियां, उसे ही हाल दे विच जदों मर्जी इन्हां दी इजरायली फोर्सेस उत्थे वड़ जांदियां, कदे वो हिजबुल्ला नूं दोष दिता जांदा है, कदे पीएलओ नूं दिता जांदा सी, लेकिन ਇਹ ਹੋਪ ਸੀ ਕਿ ਕਿਸੇ ਸਟੇਜ ਦੇ ਉੱਤੇ ਦੁਨੀਆ ਦੇ ਵਿੱਚ ਇਹ ਜਦੋਂ ਕੋਈ ਮਿਡਲ ਲਾਈਨ ਦਾ ਆਏਗਾ ਇਜ਼ਰਾਈਲ ਦੀ ਤਾਂ ਰੈਕਗਨੀਸ਼ਨ ਹੋਈ ਹੈ कि फलस्तीन की रिकग्निशन होएगी एज ए नेशन, और फलस्तीन और इजराइल साइड बाय साइड दो स्टेट्स के तौर पर एग्जिस्ट करनगियां, भावें वो मच वीकर होएगी पर उहदे एक अपनी होंद होएगी। हुण जिहड़ा बिल उन्हां दी कनेसेट दे सामने है 1 जुलाई नूं जिहनूं सबजैक्ट टू वोट करना है, उहदे थल्ले एनेक्सेशन ऑफ वैस्ट बैंक है कि वैस्ट बैंक नूं तुसीं एनेक्स ही कर लेना, इजराइल का हिस्सा बना लेना, और उत्थे ऑलरेडी 10,000 के करीब जेडे घर बनाए जा रहे हैं, और ऑलरेडी असी देख रहे हैं कि 1 मिलियन तो ज्यादा जेडे यहूदी ने उन्हें टेरिटरीज दे विच पिछले 50 साल दे विच रादर 60 साल 67 तो बाद 50+ ईयर वसाए गए ने, जिन्हां दा उत्थे कोई हक नहीं बनता, पर इन्हां दा मकसद उन्हां टेरिटरीज नूं परमानेंटली सीज करना है। और हुण और उन्होंने ये पता है भी इन्हों पुश कर रहे हैं, हालांकि इजराइल खुद कोविड-19 क्राइसिस च है और उन्होंने डेथ्स भी ने, केसेस की गिनती भी काफी है, लेकिन वो इस अपॉर्चुनिटी को अवेल करना चाहते हैं कि नवंबर की चोण तो पहला जदों के चांसेस ने कि प्रेजिडेंट ट्रंप लूज कर सकते हैं, वो वैस्ट बैंक को परमानेंटली अनैक्स करने की लाइन है, और ये जिहड़ा है उन्हां दा एजेंडा वो बिल्कुल गो अहेड कर रहे हैं। और इहदे बारे जो माइक पॉम्पियो नूं पुछया गया, जिहड़े उत्ते इजराइल बैठे ने, उन्होंने कहा जी दिस इज इजराइल्स डिसीजन, इसदा मतलब यह है कि उन्होंने गो अहेड कर दिता है कि तुसीं इहनूं एनेक्स कर लो। हुण असीं जदों क्राइसिस च फायदा चुकण दी गल करदे हैं, कश्मीर की गल करन तो पहला जिहड़ियां 2-3 उदाहरणां इस मिडल ईस्ट आई दे विच दित्तियां गईयां, उन्होंने गल कीती कि जदों फ्रांस दे विच चोणां हो रही है सी, और फर्स्ट वर्ल्ड वॉर दे विच भी जर्मन और फ्रांस ऑपोजिट सी, जर्मन दी डिफीट हुई, कंप्लीट डिफीट नहीं हुई, जिहड़ियां एग्रीमेंट होया उहदे थल्ले उन्होंने जिहड़ी सरहद जर्मन और फ्रांस की लगदी आ उहदे च एक रिनलैंड एरिया, राइनलैंड या रिनलैंड, उहदे बारे सी कि उहनूं मिलिटरीलाइज नहीं किया जाएगा, फ्रांस उत्थे फौज नहीं रखेगा बहुती, और उन्होंने फ्री एज ए बफर जोन छड़ दिता जाएगा। पर जदों 1936 दे विच फ्रांस इलैक्शंस चल रही ने, उहदे च बिजी ने, और हिटलर दी कमांड थल्ले नाजियां ने उस जिहड़ा राइनलैंड जिहड़ा बफर सी उहनूं हैवीली मिलिटराइज कीता, और उन्होंने ये जिहड़ी ट्रीटी सी आपस दे विच फर्स्ट वर्ल्ड वॉर दे एंड दे जिहनूं ट्रीटी ऑफ वर्सेलिस कहंदे ने, उहनूं वायलेट कीता। पर क्योंकि उत्थे फसे हुए सी, उन्होंने आके उत्थे मिलिटरी बिठा दी, कोई बहुता रौला गौला नहीं पिया। इसी तरह 2008 दे विच असीं देखदे हैं कि बीजिंग ओलंपिक्स हो रही सी, सारी दुनिया दियां नजरां उधर सी, चीन भी उधर सी, अमरीका का भी उहदे च सी, और रूस ने जिहड़ा उहदे ते जॉर्जिया दे उत्ते उन्होंने अटैक कीता और मनमर्जी कीती। बाद असीं देखदे हैं कि किवें उन्होंने दिलवदी करके ईवन क्रीमिया नूं भी एनेक्स कर लिया। ये दूसरा पार्ट है। और तीसरा जिहड़ा एज पर इस लिखत दे है कि जदों ट्रंप दी हाउस दे विच इंपीचमेंट चल रही सी और वो प्रोसेस सी और उहदे ते काफी फोकस सी, अमरीकन एजेंसियां ने जिहड़ा वो किवें ईरान दे जनरल कासिम सुलेमानी वो मिडल ईस्ट दे विच जिहड़े कि इस दे उत्ते काम कर रहे सी कि अल्टीमेटली ईरान और सऊदी अरेबिया नूं भी किवें क्लोज लिआंदा जाए, और कासिम सुलेमानी दा मर्डर हो गया। ਜ਼ਾਹਰ है अमरीका ने ਉਹਦਾ क्रेडिट भी लिया। सो ਉਹ ਜਿਹੜੀ ਸਾਰੀ ਇਧਰ ਪਾਰਟ ਸੀ ਜਿਹੜਾ ਟਰੰਪ ਦੇ ਉੱਤੇ ਫੋਕਸ ਸੀ ਇੰਪੀਚਮੈਂਟ ਦਾ, ਉਹ ਦੂਜੇ ਪਾਸੇ ਹੋ ਗਿਆ, ਔਰ ਇਹ ਕੋਰਟ ਹੈ ਨੈਵਰ ਲੈਟ ਅ ਕ੍ਰਾਈਸਿਸ ਗੋ ਵੇਸਟ। ਹੁਣ ਇਹ ਗੱਲ ਅਸੀਂ ਸੈਟਲ ਕਾਲੋਨੀਜ਼ ਦੇ ਹਵਾਲੇ ਨਾਲ
ਦੇਖ ਰਹੇ ਹਾਂ ਕਿ ਕਿਵੇਂ ਇਜ਼ਰਾਈਲ ਕਰ ਰਿਹਾ। ਪਰ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਦੇਖੀਏ ਕਿ ਕਿਵੇਂ ਮੋਦੀ ਨੇ ਜਿਹੜੀ ਟਰੰਪ ਦੇ ਖਾਤੇ ਦੇ ਵਿੱਚ ਸਾਰਾ ਕੁਝ ਪਾਇਆ ਆ ਕੇ, ਔਰ ਇਹਦੇ ਵਿੱਚ ਜਿਹੜੀ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਜਿਹੜੀ ਉਹਨਾਂ ਦੀ ਚੇਂਜ ਹੈ ਉਹ ਪਾਲਿਸੀਜ਼ ਦੀ ਕਿਵੇਂ ਹੋਈ। ਔਰ ਇਸ ਬਾਰੇ ਵੀ ਇੱਕ ਮਿਸਟਰ ਐਂਡਰਿਓ ਕੋਰਬੀਕੋ ਨੇ, ਇਹ ਅਮਰੀਕਨ ਬੋਰਨ ਨੇ, ਪੋਲੀਟੀਕਲ ਐਨਾਲਿਸਟ, ਖਾਲਿਸਤਾਨ ਦੀ ਵੀ ਹਮਾਇਤ ਕਰਦੇ ਨੇ, ਭਾਰਤ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ, ਔਰ ਉਹਨਾਂ ਦਾ ਇੱਕ ਆਰਟੀਕਲ ਵੀ ਜਿਹੜਾ ਹੈ ਇਹ ਪਬਲਿਸ਼ ਹੋਇਆ ਇੱਕ ਪਬਲੀਕੇਸ਼ਨ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਨੇ ਇੱਕ ਇਕਨੋਮਿਕਲ ਨੈਸ਼ਨਲਿਜ਼ਮ ਦੀ ਲਾਈਨ ਸ਼ੁਰੂ ਕੀਤੀ ਹੈ, ਔਰ ਇਕਨੋਮਿਕਲ ਸਿਲੈਕਟਿਵ ਕਿ ਜੀ ਚੀਨ ਦੀਆਂ ਕੰਪਨੀਆਂ ਲਿਆਣੀ ਹੈ ਜਾਂ ਅਮਰੀਕਾ ਦੀ ਖੇਡ ਜਾਂ ਦੂਜੀ। ਉਹਨਾਂ ਨੇ ਕਿਹਾ ਵੀ ਇਹ ਉਹ ਹਾਈਬ੍ਰਿਡ ਵਾਰ ਦਾ ਹਿੱਸਾ ਹੀ ਹੈ ਜਿਹੜੀ ਅਮਰੀਕਾ ਨੇ ਚੀਨ ਦੇ ਖਿਲਾਫ ਜਿਹਨੂੰ ਭਾਰਤ ਨੂੰ ਐਲਾਈ ਬਣਾਇਆ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਅਮਰੀਕਾ ਬੈਕਡ ਹਾਈਬ੍ਰਿਡ ਵਾਰ ਹੈ, ਇਹ ਉਹਨਾਂ ਨੇ ਜਦੋਂ ਇੰਡੋ US ਲੌਜਿਸਟਿਕ ਐਕਸਚੇਂਜ ਮੈਮੋਰੈਂਡਮ ਆਫ ਐਗਰੀਮੈਂਟ ਸਾਈਨ ਕੀਤਾ 2006 ਦੇ ਵਿੱਚ, ਉਹਦਾ ਇੱਕ ਹਿੱਸਾ ਸੀ ਕਿ ਅਮਰੀਕਾ ਜਿਹੜਾ ਹੈ ਉਹ ਇੰਡੀਆ ਦੇ ਮਿਲਟਰੀ ਇਨਫਰਾਸਟ੍ਰਕਚਰ ਨੂੰ ਜਿਹੜਾ ਹੈ ਉਹ ਇਸਤੇਮਾਲ ਕਰ ਸਕਦਾ ਹੈ ਔਨ ਕੇਸ ਟੂ ਕੇਸ ਬੇਸਿਸ। ਸੋ ਆਲਰੇਡੀ ਇੱਕ ਡਿਫੈਂਸ ਟ੍ਰੀਟੀ ਨਾਲੋਂ ਵੀ ਇੱਕ ਸਟੈਪ ਅੱਗੇ ਜਾ ਕੇ ਹੈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇੰਡੋ ਪੈਸੀਫਿਕ ਸਟ੍ਰੈਟਜੀ ਵੀ ਆਈ, ਇਹ ਇਸੇ ਦਾ ਹੀ ਹਿੱਸਾ ਸੀ ਅਮਰੀਕਾ ਦੀ ਹਾਈਬ੍ਰਿਡ ਵਾਰ ਦਾ, ਜਿਹਦੇ ਥੱਲੇ ਇੰਡੀਆ ਨੂੰ ਐਜ਼ ਏ ਕਾਊਂਟਰ ਵੇਟ ਟੂ ਚਾਈਨਾ ਉਹਨਾਂ ਨੇ ਯੂਜ਼ ਕਰਨ ਦੀ ਲਾਈਨ ਬਣਾਈ ਸੀ। ਉਹਨਾਂ ਨੇ ਕਿਹਾ ਵੀ ਹੁਣ ਜਿਵੇਂ ਭਾਰਤ ਅਮਰੀਕਾ ਦੀ ਇਸ ਹਾਈਬ੍ਰਿਡ ਵਾਰ ਨੂੰ ਲੜ ਰਿਹਾ, ਉਹਨਾਂ ਨੇ ਕਿਹਾ ਜੀ ਕਿੱਥੇ ਗਿਆ ਬ੍ਰਿਕਸ। ਹੁਣ ਬ੍ਰਿਕਸ ਜਿਹੜਾ ਹੈ ਜਿਹਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਇਹ ਉਹਨਾਂ ਦੇ ਐਨੂਅਲ ਪਿਛਲੇ ਸਾਲ ਗੋਆ ਚ ਹੋਇਆ, ਔਰ ਇਹਦੇ ਚ ਜ਼ਾਹਰ ਹੈ ਕਿ ਉਹਦੇ ਚ ਇਹ ਜਿਹੜੇ UN ਸਿਕਿਉਰਿਟੀ ਕੌਂਸਲ ਦੀ ਮੈਂਬਰਸ਼ਿਪ ਦੇ ਲਈ ਉਭਰਨ ਵਾਲੇ ਸੀ। ਜਦੋਂ ਇਹ ਬ੍ਰਿਕਸ ਹੋਣ ਦੇ ਵਿੱਚ ਆਇਆ ਉਦੋਂ ਇਹ ਬੜਾ ਰੌਲਾ ਪਾਇਆ ਗਿਆ ਕਿ ਜੀ ਇਹ ਤਾਂ ਜਿਹੜਾ ਹੈ ਬਹੁਤ ਵੱਡਾ ਦੁਨੀਆ ਦੇ ਵਿੱਚ ਇੱਕ ਬਲੌਕ ਜਿਹੜਾ ਟ੍ਰੇਡ ਨੂੰ ਕਿਤੇ ਅੱਗੇ ਲੈ ਕੇ ਜਾਏਗਾ। ਪਰ ਨਾ ਹੁਣ ਬ੍ਰਿਕਸ ਸਾਰਕ ਦਾ ਤਾਂ ਪਹਿਲਾਂ ਇੰਡੀਆ ਨੇ ਭੋਗ ਪਾ ਦਿੱਤਾ ਸੀ, ਜਿਹੜੀਆਂ ਸਾਊਥ ਏਸ਼ੀਅਨ ਰੀਜਨਲ ਕਾਨਫਰੰਸ ਜਿਹੜੀਆਂ ਨੇ 7 ਮੁਲਕ ਬਾਅਦ ਅਫਗਾਨਿਸਤਾਨ ਨੂੰ ਵੀ ਉਹਦੇ ਚ ਸ਼ਾਮਲ ਕੀਤਾ। ਲੇਕਿਨ ਹੁਣ ਈਵਨ ਇਹਦੇ ਨਾਲ ਬ੍ਰਿਕਸ ਦਾ ਵੀ ਭੋਗ ਪੈ ਜਾਂਦਾ ਹੈ, ਕਿਉਂਕਿ ਜੇ ਤੁਸੀਂ ਚਾਈਨਾ ਦੇ ਖਿਲਾਫ ਹਾਈਬ੍ਰਿਡ ਵਾਰ ਦਾ ਹਿੱਸਾ ਬਣ ਰਹੇ ਹੋ ਤੇ ਫਿਰ ਇਹ ਸੋ ਇੱਕ ਪਾਸੇ ਤਾਂ ਚਾਈਨਾ ਫੈਕਟਰ ਹੈ, ਪਰ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਜਿਹਦੇ ਚ ਜ਼ਾਹਰ ਹੈ ਮੋਸਾਦ ਔਰ ਰॉ, ਕਿਉਂਕਿ ਅਜੀਤ ਡੋਵਲ, ਡੋਪਾਲ, ਖਾਸਮ ਖਾਸ ਹੈ, ਇਹਨਾਂ ਸਾਰਿਆਂ ਦੇ ਇਰਾਨੀ ਇਸ ਵੇਲੇ ਇੰਡੀਆ ਦੀਆਂ ਪਾਲਿਸੀਜ਼ ਨੂੰ ਉਹ ਕਰ ਰਿਹਾ, ਔਰ ਮੋਸਾਦ ਦੇ ਨਾਲ ਰੈਗੂਲਰ ਸਿਟਿੰਗਸ ਇਹਨਾਂ ਦੀਆਂ ਹੁੰਦੀਆਂ ਨੇ। ਸੋ ਉਸੇ ਹੀ ਲਾਈਨ ਦੇ ਉੱਤੇ ਜਿਵੇਂ ਇਜ਼ਰਾਈਲ ਨੇ ਫਲਸਤੀਨੀਆਂ ਦੀ ਸਟਰਗਲ ਨੂੰ, ਜਿਹਦੀ ਦੁਨੀਆ ਭਰ ਦੇ ਵਿੱਚ ਹਮਾਇਤ ਸੀ, ਜਿਨ੍ਹਾਂ ਨੂੰ ਅਬਜ਼ਰਵਰ ਸਟੇਟਸ ਮਿਲਿਆ ਹੋਇਆ ਸੀ, ਜਿਹਦੇ ਬਾਰੇ UN ਜਨਰਲ ਅਸੈਂਬਲੀ ਨੇ ਕਿੰਨੀ ਵਾਰੀ ਫਲਸਤੀਨੀਆਂ ਦੇ ਹੱਕ 'ਚ ਮਤੇ ਕੀਤੇ, ਉਸ ਸਾਰੇ ਦੇ ਬਾਵਜੂਦ ਜੇ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਕਾਰਨਰ ਕਰ ਦਿੱਤਾ ਹੈ, ਉਹਨਾਂ ਨੂੰ ਇਰਰੈਲੇਵੈਂਟ ਕਰਨ ਦੀ ਲਾਈਨ ਹੈ, ਤੇ ਉਹਨਾਂ ਨੇ ਭਾਰਤ ਨੂੰ ਕਿਹਾ ਵੀ ਇੰਡਾ ਜੰਮੂ ਕਸ਼ਮੀਰ ਦਾ ਕੀ ਹੈ, ਤੋੜੋ ਨਿਕਲੋ ਬਾਹਰ, ਅਸੀਂ ਕਿਹੜੇ UN ਸਿਕਿਉਰਿਟੀ ਕਾਉਂਸਲ ਦੇ ਕਦੇ ਮਤੇ ਬੰਨੇ ਨੇ, ਤੁਸੀਂ ਤੋੜ ਦਿਓ ਕਸ਼ਮੀਰ ਨੂੰ। ਜ਼ਾਹਰ ਹੈ ਕਿ ਜੋ ਕੁਝ ਉਹਨਾਂ ਨੇ 5 ਅਗਸਤ ਨੂੰ ਕੀਤਾ ਉਹ ਤਾਂ ਉਹਨਾਂ ਦੇ ਨਾਲ ਹੈ ਹੀ ਸੀ, ਪਰ ਹੁਣ ਉਹ ਕਰ ਕੀ ਰਹੇ ਨੇ ਕਸ਼ਮੀਰ ਦੇ ਵਿੱਚ, ਇਹਦੇ ਬਾਰੇ ਮੈਂ ਜਦੋਂ ਡੀਟੇਲ ਦੇਖੀ ਤੇ ਹੁਣ ਜ਼ਾਹਰ ਹੈ ਕਿ ਜਿਹੜੀਆਂ ਇਹਨਾਂ ਦੀਆਂ ਆਊਟਪੋਸਟ ਨੇ ਉਹਦੇ ਚ ਉਹਨਾਂ ਨੇ ਇਹ ਵੀ ਕਰ ਲਿਆ, ਕਿਉਂਕਿ ਡੋਮਿਸਾਈਲ ਲਾਅ ਖਤਮ ਕਰ ਦਿੱਤਾ ਹੈ। ਉਹਨਾਂ ਨੇ ਜਿਹੜੇ ਫੌਜੀ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਆ ਜਾਓ, ਇੱਥੇ ਸੈਟਲ ਹੋਵੋ, ਫੈਮਿਲੀਜ਼ ਵੀ ਲੈ ਆਓ, ਤੁਹਾਨੂੰ ਜ਼ਮੀਨ ਵੀ ਅਸੀਂ ਦੇਵਾਂਗੇ। ਔਰ ਹੌਲੀ ਹੌਲੀ ਜਿਹੜੇ ਜਿਵੇਂ ਉਹਨਾਂ ਨੇ ਵੈਸਟ ਬੈਂਕ ਦੇ ਵਿੱਚ ਸੈਟਲਮੈਂਟਸ ਵੇਲੇ ਕੀ ਕੀਤਾ, ਪਹਿਲਾਂ ਘਰ ਬਣਾਏ, ਦੇ ਦਿੱਤੇ, ਯਹੂਦੀ ਲੈ ਆ ਕੇ ਬਿਠਾ, ਫਿਰ ਹੌਲੀ ਹੌਲੀ ਉੱਥੇ ਮਾਰਕੀਟਸ ਵੀ ਕ੍ਰੀਏਟ ਕਰਤੀਆਂ, ਫਿਰ ਇੱਕ ਸਿਕਿਉਰਿਟੀ ਜ਼ੋਨ ਕ੍ਰੀਏਟ ਕਰ ਦਿੱਤਾ, ਇਜ਼ਰਾਈਲੀ ਫੌਜ ਨੂੰ ਡਿਫੈਂਡ ਕਰਦੇ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ 1 ਮਿਲੀਅਨ ਯਹੂਦੀ ਲਿਆ ਕੇ ਵੈਸਟ ਬੈਂਕ ਦੀ ਉਹ ਸਾਰੀ ਟੈਰੀਟਰੀ ਦੇ ਵਿੱਚ ਬਣਾ ਕੇ ਉਹਨਾਂ ਦੀ ਡੈਮੋਗ੍ਰਾਫਿਕਸ ਹੀ ਚੇਂਜ ਕਰ ਰਹੇ ਨੇ, ਇੱਕ ਤਾਂ ਹਿੱਸਾ ਬਣਾ ਹੀ ਲਿਆ। ਹੁਣ ਇਹੀ ਕੰਮ ਉਹ ਇਹ ਕਰ ਰਹੇ ਨੇ ਕਿ ਵੀ ਇਹ ਇੱਕ ਫਰਮ ਦਾ ਗਰਾਊਂਡ ਰਿਪੋਰਟ ਹੈ ਕਿ ਦੇ ਆਰ ਮੂਵਿੰਗ ਹੈਵੀ ਆਰਟਿਲਰੀ ਟੂ ਵਿਲੇजेस। ਹੁਣ ਜਿਹੜੀ ਇੰਡੀਅਨ ਫੌਜ ਹੈ ਉਹ ਹੈਵੀ ਆਰਟਿਲਰੀ ਜਿਹੜਾ ਹੈ ਉਹ ਤੋਪਾਂ ਔਰ ਦੂਜੀਆਂ ਮੂਵ ਕਰ ਰਹੇ ਨੇ ਪਿੰਡਾਂ ਦੇ ਵਿੱਚ ਔਰ ਉਹਨਾਂ ਨੇਬਰਹੁੱਡਸ ਦੇ ਵਿੱਚ।
ਔਰ ਜਿਹੜੀਆਂ ਉਹਨਾਂ ਦੀਆਂ ਮਿਲਟਰੀ ਆਊਟਪੋਸਟ ਨੇ ਉਹਨਾਂ ਨੂੰ ਉਹ ਸਮਾਲ ਸੈਟਲਮੈਂਟਸ ਕਨਵਰਟ ਕਰ ਰਹੇ ਨੇ। ਜਿਹੜੀਆਂ ਸਮਾਲ ਸੈਟਲਮੈਂਟਸ ਨੇ ਉਹਨਾਂ ਨੂੰ ਆਲਰੇਡੀ ਜਿਹੜੀਆਂ ਉਹਨਾਂ ਨੇ ਖੜੀਆਂ ਕੀਤੀਆਂ ਉਹਨਾਂ ਨੂੰ ਲਾਰਜ ਸੈਟਲਮੈਂਟਸ ਬਣਾ ਰਹੇ ਨੇ, ਔਰ ਉਹਨਾਂ ਚੋਂ ਹੀ ਲਾਰਜ ਸੈਟਲਮੈਂਟ ਚੋਂ ਇਹਨਾਂ ਨੇ ਸਮਾਲ ਸਿਟੀਜ਼ ਕ੍ਰੀਏਟ ਕਰਨੀ ਹੈ। ਫਿਰ ਉਹ ਸਿਟੀਜ਼ ਜਿਹੜੀਆਂ ਨੇ ਉਹਨਾਂ ਸੈਟਲਮੈਂਟਸ ਦੀਆਂ ਉਹ ਕੰਪਲੀਟ ਹੋਣਗੀਆਂ ਵਿਦ ਸ਼ਾਪਿੰਗ ਸੈਂਟਰ, ਸਕੂਲਸ, ਰੈਕ੍ਰੀਏਸ਼ਨਲ ਫੈਸਿਲਿਟੀਜ਼ ਐਂਡ 24 ਆਵਰ ਮਿਲਟਰੀ ਗਾਰਡ। ਗੁਜ਼ਾਰ ਹੈ ਕਿ ਇਹ ਜਿਹੜਾ ਕਸ਼ਮੀਰੀ ਪੰਡਤ ਜਿਹੜੇ ਲੱਖ 1.5 ਲੱਖ ਨੂੰ ਉਹਨਾਂ ਨੇ 5 ਲੱਖ ਤੱਕ ਪਹੁੰਚਾ ਦਿੱਤਾ ਹੈ, ਉਸ ਹਵਾਲੇ ਨਾਲ ਉਹਨਾਂ ਨੇ, ਕਿਉਂਕਿ ਹੁਣ ਇਹ ਤਾਂ ਹੈ ਹੀ ਨਹੀਂ ਜਿਹੜਾ ਆਰਟੀਕਲ 370 ਦੇ ਥੱਲੇ ਸੀ ਕਿ ਉੱਥੇ ਕੋਈ ਵੀ ਜਿਹੜਾ ਉਹ ਜ਼ਮੀਨ ਨਹੀਂ ਲੈ ਸਕਦਾ। ਸੋ ਉਹਨਾਂ ਨੇ ਇਸ ਵੇਲੇ ਡਾਇਰੈਕਟ ਉਹਨਾਂ ਦੇ 70 ਤੋਂ ਜ਼ਿਆਦਾ ਜਿਹੜੇ ਲਾਅ ਸੀ J&K ਦੇ ਆਜ਼ਾਦ ਅਸੈਂਬਲੀ ਵੱਲੋਂ ਪਾਸ ਕੀਤੇ ਹੋਏ ਉਹ ਇਰੈਲੇਵੈਂਟ ਕਰ ਦਿੱਤੇ ਨੇ। ਔਰ ਇਸ ਕੋਵਿਡ-19 ਦੇ ਹਵਾਲੇ ਦੇ ਨਾਲ ਕਸ਼ਮੀਰ ਦੀ ਡੈਮੋਗ੍ਰਾਫਿਕਸ ਤੇਜ਼ੀ ਨਾਲ ਤਬਦੀਲ ਕੀਤੀ ਜਾ ਰਹੀ ਹੈ। ਫੌਜ ਨੂੰ ਜਿਹੜਾ ਔਰ ਇਹਦੇ ਚ ਜਿਹੜਾ ਉਹਨਾਂ ਦੇ ਇੱਕ ਲੋਕਲ ਕਸ਼ਮੀਰੀ ਟੀਚਰ ਨੇ ਜਿਹਨੇ ਗੱਲਬਾਤ ਕੀਤੀ ਮੀਡੀਆ ਨਾਲ, ਉਹਨੇ ਕਿਹਾ ਜੀ ਨਾ ਮੇਰਾ ਨਾਂ ਲੈਣਾ। ਉਹਨੇ ਕਿਹਾ ਜੀ ਇਹ ਜਿਹੜੀਆਂ ਸਾਡੇ ਨੇਬਰਹੁੱਡਸ ਦੇ ਵਿੱਚ ਤਾਂ ਫੌਜ ਤਾਂ ਪਹਿਲਾਂ ਗਸ਼ਤ ਕਰਦੀ ਸੀ, ਹੁਣ ਤਾਂ ਉਹਨਾਂ ਨੇ ਲਿਆ ਕੇ ਆਰਟਿਲਰੀ ਔਰ ਦੂਸਰੀਆਂ ਜਿਹੜੀਆਂ ਨੇ ਹੈਵੀ ਆਰਟਿਲਰੀ ਲੈ ਆਉਂਦੇ। ਉਹਨੇ ਕਿਹਾ ਜੀ ਇਹਨਾਂ ਦਾ ਮਕਸਦ ਇਹ ਹੈ ਵੀ ਜਦੋਂ ਕੱਲ ਨੂੰ ਇੱਥੋਂ ਇਹ ਫਾਇਰਿੰਗ ਕਰਨਗੇ ਪਾਕਿਸਤਾਨ ਵੱਲ, ਜਵਾਬੀ ਫਾਇਰ ਤਾਂ ਉੱਥੋਂ ਹੀ ਆਉਂਦਾ ਹੈ, ਉਹਦੇ ਚ ਸਾਡੇ ਇਲਾਕੇ ਤਬਾਹ ਹੋਣਗੇ ਔਰ ਇਹ ਸਾਨੂੰ ਐਜ਼ ਏ ਹਿਊਮਨ ਸ਼ੀਲਡ ਇਸਤੇਮਾਲ ਕਰ ਰਹੇ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਆਲਰੇਡੀ ਆਰਮੀ ਨੇ ਜਿਵੇਂ ਜਿਹੜੀ ਇੱਕ ਪਿਕਚਰ ਬੜੀ ਚਾਰ ਚੁਫੇਰੇ ਪਹੁੰਚੀ ਔਰ ਉਹਨੂੰ ਜਸਟੀਫਾਈ ਕੀਤਾ ਇੰਡੀਅਨ ਫੌਜ ਨੇ ਵੀ ਕਿ ਕਿਵੇਂ ਜਦੋਂ ਵੋਟਾਂ ਪੈਣ ਦੇ ਨਾਂ ਥੱਲੇ ਇਹਨਾਂ ਨੇ ਇੱਕ ਕਸ਼ਮੀਰੀ ਨੌਜਵਾਨ ਨੂੰ ਜਿਹੜਾ ਵੋਟ ਪਾ ਕੇ ਨਿਕਲਿਆ ਉਸ ਨੂੰ ਉਹਨਾਂ ਨੇ ਜੀਪ ਦੇ ਬੋਨਟ ਦੇ ਉੱਤੇ ਬੰਨ ਕੇ ਔਰ ਫਿਰ ਕਿਵੇਂ ਉਹਨੂੰ ਜਿਹੜਾ ਹਿਊਮਨ ਸ਼ੀਲਡ ਬਣਾ ਕੇ ਕਿ ਭਾਈ ਜੇ ਕੋਈ ਹੋਏਗਾ ਹਮਲਾ ਤੇ ਉਹ ਮਰੇਗਾ, ਇਹ ਤਾਂ ਉਹਨਾਂ ਨੇ ਦੱਸ ਦਿੱਤਾ ਸੀ ਔਰ ਪਬਲਿਕ ਡਿਸਪਲੇ ਸੀ ਜਿਹਨੂੰ ਉਹਨਾਂ ਨੇ ਡਿਫੈਂਡ ਕੀਤਾ। ਪਰ ਇਵੇਂ ਲੱਗ ਰਿਹਾ ਕਿ ਹੁਣ ਇਹ ਜਿਹੜੀ ਲਾਈਨ ਹੈ ਬਿਲਕੁਲ ਇਜ਼ਰਾਈਲ ਦੀ ਤਰਜ਼ ਦੇ ਉੱਤੇ, ਜਿਵੇਂ ਉਹਨਾਂ ਨੇ ਵੈਸਟ ਬੈਂਕ ਨੂੰ ਪਰਮਨੈਂਟ ਐਨੈਕਸ ਕਰਨ ਦੇ ਲਈ 1 ਜੁਲਾਈ ਨੂੰ ਲੈਜਿਸਲੇਚਰ ਉਹਨਾਂ ਨੇ ਤਾਂ ਆਲਰੇਡੀ ਜੰਮੂ ਕਸ਼ਮੀਰ ਐਨੈਕਸ ਕਰ ਲਿਆ, ਬਿਲਕੁਲ ਫੌਜੀ ਛਾਉਣੀ ਬਣਾ ਦਿੱਤਾ ਹੈ, ਆਲਰੇਡੀ 1 ਮਿਲੀਅਨ ਫੌਜ ਹੈ। ਔਰ ਹੁਣ ਉੱਥੇ ਸਮਾਲ ਸੈਟਲਮੈਂਟਸ ਦੇ ਥੱਲੇ ਫਿਰ ਲਾਰਜ ਸੈਟਲਮੈਂਟਸ ਐਂਡ ਇਵੈਂਚੁਅਲੀ ਫੁੱਲ ਫਲੈਜਡ ਏਰੀਆਜ਼, ਔਰ ਉੱਥੇ ਫਿਰ ਕਸ਼ਮੀਰੀਆਂ ਨੂੰ ਵੀ ਕਹਿਣਗੇ ਤੁਸੀਂ ਆ ਜਾਓ, ਤੇ ਜਿਹੜੇ ਫੌਜੀ ਨੇ ਉਹਨਾਂ ਨੂੰ ਤਾਂ ਆਲਰੇਡੀ ਉੱਥੇ ਵਿਦ ਫੈਮਿਲੀਜ਼ ਉਹ ਮਾਹੌਲ ਕ੍ਰੀਏਟ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਔਰ ਇਸ ਵੇਲੇ ਕਿਉਂਕਿ ਜੇ ਅਸੀਂ ਪਾਕਿਸਤਾਨ ਇੱਕ ਜਿਹੜਾ ਕਲੇਮੈਂਟ ਵੀ ਹੈ ਇਹ ਸਾਰੇ ਮੇਨ ਪਾਰਟੀ ਹੈ, ਕਸ਼ਮੀਰੀ ਤਾਂ ਵਿਚਾਰੇ ਉਹਨਾਂ ਦੀ ਆਵਾਜ਼ ਤਾਂ ਉਹਨਾਂ ਨੇ ਬਿਲਕੁਲ ਦਬਾ ਦਿੱਤੀ। ਹਾਲਾਂਕਿ ਸਾਡੇ 1-2 ਵਿਊਅਰਸ ਨੇ ਸਾਨੂੰ ਲਿਖਿਆ ਕਿ ਜੀ ਤੁਸੀਂ ਕਸ਼ਮੀਰ ਤੇ ਹੁਣ ਗੱਲ ਨਹੀਂ ਕਰਦੇ, ਮੇਰਾ ਖਿਆਲ ਹੈ ਵੀਰ ਸਾਰੇ ਪ੍ਰੋਗਰਾਮ ਸੁਣਦੇ ਨਹੀਂ। ਠੀਕ ਹੈ ਕਿ ਜਿਵੇਂ ਅਸੀਂ ਇੱਕ ਪੂਰਾ ਸੈਟਿੰਗ ਕਰਕੇ ਅਸੀਂ ਘਰਾਂ ਚੋਂ ਕਰ ਰਹੇ ਹਾਂ, ਅਸੀਂ ਸੈੱਟ ਵੀ ਤੇ ਆਪ ਨਹੀਂ ਕਰ ਸਕਦੇ, ਉਹ ਸਟੂਡੀਓ ਦੇ ਵਿੱਚ ਹੀ ਹੁੰਦਾ, ਲੇਕਿਨ ਕਸ਼ਮੀਰੀਆਂ ਦੀ ਪੀੜ ਹੀ ਨਹੀਂ, ਉਹਨਾਂ ਦਾ ਹਰ ਜੋ ਭਾਰਤੀ ਏਜੰਸੀਆਂ ਨੇ ਪੰਜਾਬ 'ਚ ਅਪਲਾਈ ਕੀਤਾ ਸੀ ਉਹੀ ਕੁਝ ਕਸ਼ਮੀਰ 'ਚ ਕਰ ਰਹੇ ਨੇ। ਔਰ ਅਸੀਂ ਕਈ ਵਾਰੀ ਪੰਜਾਬ 'ਚ ਬੈਠੇ ਰਿਅਲਾਈਜ਼ ਹੀ ਨਹੀਂ ਕਰਦੇ ਕਿ ਭਾਈ ਪੰਜਾਬ ਦੇ ਵਿੱਚ ਉਹਨਾਂ ਨੇ ਕਿੰਨੀਆਂ ਨਵੀਆਂ ਆਰਮੀ ਕੰਟੋਨਮੈਂਟਸ ਪਿਛਲੇ 30 ਸਾਲ 'ਚ ਕ੍ਰੀਏਟ ਕੀਤੀਆਂ। ਅੱਗੇ ਤਾਂ ਅਸੀਂ ਸੂਰਾਂ ਨੂੰ ਸੀ, ਜਲੰਧਰ ਦੇ ਨੇੜੇ ਸੀ, 4 ਮੀਲ ਤੱਕ ਸੀ ਉਹਨਾਂ ਦਾ, ਹੁਣ ਜਲੰਧਰ ਛਾਉਣੀ ਸੀ, ਹੁਣ ਘੱਟੋ ਘੱਟ ਬਠਿੰਡੇ ਦੇ ਵਿੱਚ ਕਿੰਨਾ ਉਹਨਾਂ ਨੂੰ ਕਸ਼ਮੀਰ 'ਚ ਤਾਂ ਫੌਜ ਭੇਜਣੀ ਪੈਂਦੀ ਹੈ ਜਾਂ ਭੇਜਣੀ ਪਈ ਹੈ, ਜਿਹੜੀ ਉਹਨਾਂ ਨੇ ਹੁਣ ਪਰਮਾਨੈਂਟ ਉੱਥੇ ਫੌਜੀ ਸਿਟੀਜ਼ ਹੀ ਬਣਾ ਦੇਣੀਆਂ ਨੇ। ਪੰਜਾਬ ਦੇ ਵਿੱਚ ਤਾਂ ਆਲਰੇਡੀ 500,000 ਫੌਜ ਉਹਨਾਂ ਦੀ ਰੈਡੀਲੀ ਬੈਠੀ ਹੁੰਦੀ ਹੈ, ਉਹ ਬਠਿੰਡਾ ਕੰਟੋਨਮੈਂਟ ਹੋਏ, ਜਲੰਧਰ ਹੋਏ, ਫਿਰੋਜ਼ਪੁਰ ਹੋਏ, ਈਵਨ ਲੁਧਿਆਣੇ ਦੇ ਨੇੜੇ ਉਹਨੂੰ ਹਲਵਾਰਾ 에ਅਰਪੋਰਟ ਦਾ ਬਹਾਨਾ ਬਣਾ ਕੇ। ਸੋ ਇਹ ਤਾਂ ਉਹਨਾਂ ਨੇ ਸਾਨੂੰ ਤਾਂ ਇਸ ਗੱਲ ਦੀ ਰਿਅਲਾਈਜੇਸ਼ਨ, ਕਿਉਂਕਿ ਫੌਜ ਘੁੰਮਦੀ ਨਜ਼ਰ ਨਹੀਂ ਆਉਂਦੀ ਤੇ ਲੱਗਦਾ ਨਹੀਂ ਹੈ। ਸੋ ਪੰਜਾਬ ਨੂੰ ਤਾਂ ਆਲਰੇਡੀ ਉਹਨਾਂ ਨੇ ਆਰਮੀ ਛਾਉਣੀ ਬਣਾਇਆ ਹੋਇਆ, ਔਰ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਨਾਲ ਉਹ ਕਰ ਰਹੇ ਨੇ ਉਹ ਪਰਮਾਨੈਂਟਲੀ ਉੱਥੇ ਸੈਟਲਮੈਂਟਸ ਫੌਜ ਦੀਆਂ ਰੱਖ ਕੇ ਬਿਲਕੁਲ ਇਜ਼ਰਾਈਲ ਦਾ ਮਾਡਲ ਫਾਲੋ ਕਰ ਰਹੇ ਨੇ। ਔਰ ਦੁਨੀਆ ਕਿਉਂਕਿ ਕੋਵਿਡ-19 ਦਾ ਮੁੱਦਾ ਹੈ ਇਸ ਵੇਲੇ, ਕਿਸੇ ਨੂੰ ਕੋਈ ਨਹੀਂ ਹੈ ਕਿ ਉੱਥੇ ਕੀ ਹੋ ਰਿਹਾ, ਪਰ ਜ਼ਾਹਿਰ ਹੈ ਕਿ ਜਦੋਂ ਤੁਹਾਨੂੰ ਆਪੋ ਆਪਣੀ ਪਈ ਹੁੰਦੀ ਹੈ ਉਦੋਂ ਤੁਸੀਂ ਦੇਖਦੇ ਹੋ ਕਿ ਤੁਸੀਂ ਆਪਣੇ ਲੋਕਾਂ ਨੂੰ ਕਿਵੇਂ ਮਹਿਫੂਜ਼ ਕਰਨਾ ਹੈ। ਈਵਨ ਪਾਕਿਸਤਾਨ ਤੋਂ ਵੀ ਜਿਨ੍ਹਾਂ ਨੇ ਬੜੀ ਵੋਕਲ ਆਵਾਜ਼ ਕਸ਼ਮੀਰ ਦੇ ਮੁੱਦੇ ਤੇ ਲਈ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਜਦੋਂ ਸਤੰਬਰ ਦੇ ਮਹੀਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ
ਲੇਕਿਨ ਪਾਕਿਸਤਾਨ ਨੂੰ ਵੀ ਉਲਝਾਉਣ ਦੇ ਲਈ ਅਸੀਂ ਦੇਖ ਰਹੇ ਹਾਂ ਅਫਗਾਨਿਸਤਾਨ ਦੇ ਵਿੱਚ ਆਲਮੋਸਟ ਜਿਹੜਾ ਤਾਲਿਬਾਨ ਅਮਰੀਕਾ ਸਮਝੌਤਾ ਹੈ ਉਹਨੂੰ ਸਾਬੋਤਾਜ ਕਰਨ ਦੇ ਨੇੜੇ ਭਾਰਤੀ ਏਜੰਸੀਆਂ ਪਹੁੰਚ ਗਈਆਂ, ਕਿਉਂਕਿ ਤਾਲਿਬਾਨ ਨੇ ਹੁਣ ਕਹਿ ਕੇ ਅਟੈਕ ਕੀਤਾ। ਉਹਨਾਂ ਨੇ ਕੱਲ ਹੀ ਜਿਹੜਾ ਇੱਕ ਅਟੈਕ ਉਹਦੀ ਜ਼ਿੰਮੇਵਾਰੀ ਲਈ ਹੈ ਤਾਲਿਬਾਨ ਨੇ। 2 ਦਿਨ ਪਹਿਲਾਂ ਉਹਨਾਂ ਨੇ ਅਮਰੀਕਾ ਨੂੰ ਵਾਰਨ ਕੀਤਾ ਸੀ ਕਿ ਵੀ ਇਹ ਫੋਲੋ ਨਹੀਂ ਕਰ ਰਹੇ ਔਰ ਅਸੀਂ ਇਹ ਕਰਾਂਗੇ। ਸੋ ਜ਼ਾਹਿਰ ਹੈ ਕਿ ਜੇ ਅਫਗਾਨਿਸਤਾਨ ਦਾ ਫਰੰਟ ਵਾਪਸ ਖੁੱਲ ਜਾਂਦਾ ਹੈ ਔਰ ਪਾਕਿਸਤਾਨ ਉਧਰ ਵੀ ਉਹਨੂੰ ਉਲਝਾ ਲਿਆ ਜਾਂਦਾ ਹੈ, ਵਿਦਨ ਪਾਕਿਸਤਾਨ ਵੀ ਜਿਹੜਾ ਕ੍ਰਾਈਸਿਸ ਹੈ ਔਰ ਅਨਫੋਰਚੂਨੇਟਲੀ ਪਾਕਿਸਤਾਨ ਦੀਆਂ ਆਪੋਜੀਸ਼ਨ ਪਾਰਟੀਆਂ ਔਰ ਹਕੂਮਤ ਇੱਕ ਪੇਜ ਤੇ ਨਹੀਂ ਨੇ। ਆਲਰੇਡੀ ਉਹ ਕ੍ਰਾਈਸਿਸ ਹੈ ਇੰਟਰਨੈਸ਼ਨਲੀ। ਟਰੰਪ ਕਿਵੇਂ ਅਗੇਂਸਟ ਚਾਈਨਾ, ਜੇ ਹਾਈਬ੍ਰਿਡ ਵਾਰ ਚਾਈਨਾ ਦੇ ਅਗੇਂਸਟ ਭਾਰਤ ਨੂੰ ਅੱਗੇ ਕੀਤਾ ਹੋਇਆ, ਤੇ ਫਿਰ ਸੁਣਨਾ ਕਿਨੇ ਹੈ? ਚਾਰ ਚੁਫੇਰਾ ਇਸ ਕਿਸਮ ਦਾ ਹੈ। ਔਰ ਇਸ ਸਾਰੇ ਦੌਰ ਦੇ ਵਿੱਚ ਜਿੱਥੇ ਇਜ਼ਰਾਈਲ ਉੱਥੇ ਫਲਸਤੀਨੀਆਂ ਨੂੰ ਬਿਲਕੁਲ ਕੁਚਲ ਕੇ ਉਹਨਾਂ ਦੇ ਮਸਲੇ ਨੂੰ ਹੀ ਨਾਨ ਮਸਲਾ ਬਣਾਉਣ ਤੱਕ ਪਹੁੰਚ ਰਿਹਾ ਹੈ, ਉੱਥੇ ਭਾਰਤ ਨੇ ਵੀ ਇਹੀ ਨੀਤੀਆਂ ਜਿਹੜੀਆਂ ਨੇ ਬੜੀ ਬਰੂਟਲੀ ਕਸ਼ਮੀਰ ਵਾਦੀ ਦੇ ਵਿੱਚ ਲਾਗੂ ਕੀਤੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੂਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਐਕਸਲੈਂਟ ਬ੍ਰੇਕ ਵਿਊਅਰਸ, ਤਾਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।